ਅੱਛੇ ਮੀਆਂ ਬੀਵੀ ਦੀ ਜ਼ਿੰਦਗੀ ਜਿਹੜੀ ਹੈ ਨਾ, ਲੰਘਦਿਆਂ ਹੋਇਆਂ ਕੋਈ ਵੇਖ ਨਹੀਂ ਸਕਦਾ, ਸ਼ਰੀਕੇ ਦੇ ਵਿੱਚ ਨਹੀਂ ਵੇਖ ਸਕਦਾ। ਮਾਈਆਂ ਮਾਈਆਂ ਦੇ ਕੰਨਾਂ ਦੇ ਵਿੱਚ ਗੱਲਾਂ ਕਰਨ ਲੱਗ ਪੈਂਦੀਆਂ, ਬੰਦੇ ਬੰਦਿਆਂ ਨੂੰ ਪੱਟਣ ਲੱਗ ਪੈਂਦੇ ਨੇ। ਉਹ ਵੇਲਾ ਜਿਹੜਾ ਹੁੰਦਾ, ਵੇਲਾ ਬਹੁਤ ਅਹਿਮ ਹੁੰਦਾ। ਉਸ ਵੇਲੇ ਨੂੰ ਅਗਰ ਮੀਆਂ ਬੀਵੀ ਸਾਂਭ ਜਾਣ ਤੇ ਸਾਰੀ ਉਮਰ ਹੀ ਉਹਨਾਂ ਦੀ ਸੁਖੀ ਲੰਘਦੀ ਹੈ। ਤੇ ਜੇ ਉਸ ਵੇਲੇ ਥੁੜਕ ਜਾਣ, ਫਿਰ ਸਾਰੀ ਉਮਰ ਜ਼ਲੀਲ ਹੋ ਕੇ ਔਰਤ ਲਹਿਦਾ ਬੰਦਾ ਲਹਿਦਾ, ਉਹ ਚੱਸ ਕੋਈ ਨਹੀਂ ਰਹਿੰਦੀ ਜ਼ਿੰਦਗੀ ਦੀ। ਇਸ ਵਾਸਤੇ ਇਹਤਿਆਤ ਕਰਿਆ ਕਰੋ, ਖਿਆਲ ਕਰਿਆ ਕਰੋ। ਜਿਹੜਾ ਕੋਈ ਤੁਹਾਨੂੰ ਆਣ ਕੇ ਗੱਲ ਕਰਦਾ, ਉਹਨੂੰ ਕੰਨੋਂ ਫੜਿਆ, ਉਹਦੇ ਕੋਲ ਲੈ ਗਿਆ, ਉਹਨੂੰ ਚੱਲ ਹਾਂ ਵੀ ਦੱਸਦੀ ਆ ਫਲਾਨੀ ਨੇ ਆ ਗੱਲ ਕੀਤੀ। ਅੱਛਾ, ਤੇ ਦੂਸਰੀ ਗੱਲ ਇਹ ਹੈਗੀ ਆ ਕਿ ਅਗਰ ਕਿਸੇ ਬੰਦੇ ਨੂੰ ਮਾਰਨਾ ਹੋਵੇ ਨਾ, ਤਾਂ ਮਾਰਨਾ ਔਖਾ ਨਹੀਂ ਗਾ। ਤੁਸੀਂ ਉਹਦਾ ਇਹ ਆ ਕਿ ਆਪਦਾ ਲਹਿਜਾ ਜਿਹੜਾ ਹੈਗਾ ਨਾ, ਉਹਨੂੰ ਤਬਦੀਲ ਕਰ ਲਓ। ਆਪਦੀ ਜ਼ਬਾਨ 'ਚ ਥੋੜ੍ਹੀ ਜਿਹੀ ਤਲਖੀ ਲੈ ਆਓ, ਉਹਨੂੰ ਨਜ਼ਰ ਅੰਦਾਜ਼ ਕਰਨ ਲੱਗ ਪਓ, ਬੰਦਾ ਆਪੇ ਖੜਾ ਛੱਡ ਜਾਏਗਾ। ਤੀਸਰੀ ਗੱਲ ਇਹ ਹੈਗੀ ਆ ਕਿ ਸਾਰੀ ਜ਼ਿੰਦਗੀ ਤੇ ਕਿਸੇ ਕੋਲੋਂ ਕੋਈ ਉਹਦੇ ਜੀਣ ਦੀ ਵਜ੍ਹਾ ਨਹੀਂ ਪੁੱਛਦਾ। ਜਿਸ ਵੇਲੇ ਜਨਾਜ਼ਾ ਪਿਆ ਹੁੰਦਾ ਤਾਂ ਹਰ ਕੋਈ ਉਹਦੇ ਮਰਨ ਦੀ ਵਜ੍ਹਾ ਪੁੱਛਣ ਲੱਗ ਪੈਂਦਾ, ਇਹ ਕਿਉਂ ਮਰਿਆ, ਕਿੱਦਾਂ ਮਰਿਆ, ਤੁਸੀਂ ਖਿਆਲ ਨਹੀਂ ਕੀਤਾ, ਆਹ ਨਹੀਂ ਕੀਤਾ, ਫਲਾਹ ਨਹੀਂ ਕੀਤਾ। ਖਿਆਲ ਕਰਿਆ ਕਰੋ। ਤੇ ਚੌਥੀ ਤੇ ਆਖਰੀ ਗੱਲ ਜਿਹੜੀ ਹੈਗੀ ਆ, ਉਹ ਹੈਗੀ ਆ ਕਿ ਚਲਾਕੀ ਕਰਨ ਵਾਲੇ ਨੂੰ ਮਾਫੀ ਨਹੀਂ ਹੁੰਦੀ। ਮਾਫੀ ਹਮੇਸ਼ਾ ਗਲਤੀ ਕਰਨ ਵਾਲੇ ਵਾਸਤੇ ਬਣੀ ਹੈ। ਜਿਹੜਾ ਚਲਾਕੀ ਕਰਦਾ, ਉਹਦੇ ਕੰਮ ਤੇ ਰੱਖੋ, ਉਹਨੂੰ ਹਟਾਓ। ਤੇਰੇ ਵਰਗੇ ਹੋਰ ਬਥੇਰੇ ਚਲਾਕ ਬੰਦੇ ਤੋਂ ਬਚੋ। ਅਕਸਰ ਜਿਹੜੇ ਹੈਗਾ ਅੱਜ ਦੇ ਮੁਆਸ਼ਰੇ ਦੇ ਵਿੱਚ, ਉਹਨੇ ਆਖਿਆ ਮੂੰਹ ਵੱਲ ਨਾ ਜਾਓ, ਚਿਹਰਿਆਂ ਵੱਲ ਨਾ ਜਾਓ, ਮੁਨਾਫਕਤ ਬੜੀ ਹੈ।